नाज़रीन कल दूजे टेस्ट मैच विच पाकिस्तान ते बांग्लादेश दी टीमां आमने सामने आवणगियां ते अज इस हवाले नाल पाकिस्तान ने प्रैक्टिस भी की है, लेकिन मौसम भी खराब नज़र आ रहा है। तो कहा जा रहा है कि मैच बारिश तो मुतासिर हो सकता है। तो सरफराज अहमद ने अज प्रैस कॉन्फ्रेंस की है, जिन्हें और पूरी उम्मीद नज़र आ रहे हैं कि जी यह टीम भरपूर कम बैक करने की सलाहियत रखती है। तो एक अच्छी खुशखबरी यह भी है कि स्टार बैटर बाबर आजम जो PSL में परफॉर्म करते पे थे 2 सेंचुरियां ने कल और टीम का हिस्सा होंगे। लेकिन दूजे पासे बुरी खबर है कि साजिद खान का असीं जिक्र करिए या फिर खुरम शहजाद, उन्होंने लगता है कि कल प्लेइंग 11 में शामिल नहीं किया जाएगा। दूजी खबर है कि पाकिस्तान 7वें तो 8वें नंबर पर रैंक आ चुका है, क्योंकि 40% जुर्माना पाकिस्तान स्लो ओवर रेट उत्ते भी आयद कर दिता गया है। तो यह वक्त भी असीं वेखना सीगा एज ए क्रिकेट फैन कि असीं बांग्लादेश कोलों भी इस तरह हारांगे, फिर जुर्माने भी सानू पै रहे हैं। साडे नाल मौजूद ने जाफर साहब वध जिया नूं किदां वेखदे, कल पाकिस्तान की टीम कम बैक कर सकती है? क्योंकि सरफराज अहमद ने तो कहता है कि कल असीं बांग्लादेश को नहीं छड्डांगे। जी मुफाद साहब, सब तो पहले तुहाडा बहुत बहुत शुक्रिया। ते दूजी गल है कि बिल्कुल सरफराज अहमद ने इस उम्मीद का इजहार किया है, बल्कि दावा किया है ते बड़े पुर उम्मीद ने कि असीं दोबारा बांग्लादेश के उत्ते झपटांगे ते जिहड़ी सीरीज उहनूं 1-1 तो बराबर करांगे। लेकिन जिथों तक इतलात ने खबरां मसूल हो रही ने कि टीम दे विच 2 तो 3 तब्दीलियां लाजमी कीतियां जाणगियां, जिथे तक जो खबरां उत्थों बांग्लादेश तो सामने आ रही ने सिले टेस्ट लई, ਉਹਦੇ 'ਚ एक तो खबर है कि शहनशाह अफरीदी हसन अली नूं लाजमी तौर ते आराम करवा के ਉਹਨਾਂ ਦੀ ਜਗ੍ਹਾ ਖੁਰਮ ਸ਼ਹਿਜ਼ਾਦ ਨੂੰ ਫਾਈਨਲ 11 ਦਾ ਹਿੱਸਾ ਲਾਜ਼ਮੀ ਬਣਾਇਆ ਜਾਏਗਾ। ਤੇ ਦੂਜੀ ਖਬਰ ਹੈ ਕਿ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਸ਼ਾਨ ਨਸੂਰ ਨੂੰ ਚਾਹੀਦਾ ਹੈ ਕਿ ਕੋਈ ਹੋਰ ਜਗ੍ਹਾ ਨਹੀਂ ਬਣ ਰਹੀ ਕਿ ਉਹ ਨਾਨੂ ਮਾਮੂਲ ਹਕ ਨੂੰ ਰੈਸਟ ਕਰਾ ਕੇ ਆਪ ਓਪਨ ਕਰਨ ਤੇ ਉਸ ਤੋਂ ਬਾਅਦ ਬਾਬਰ ਆਜ਼ਮ ਨੂੰ ਚੌਥੇ ਨੰਬਰ ਤੇ ਖਿਲਾਣ। ਤੇ ਸ਼ਾਇਦ ਲੱਗਦਾ ਹੈ ਤੁਹਾਡੇ ਪ੍ਰੋਗਰਾਮ ਦੇ ਤਵਸਤ ਨਾਲ ਸਾਡੀ ਗੱਲ ਉਹਨਾਂ ਤੱਕ ਪਹੁੰਚੀ ਹੈ ਤੇ ਐਨਵੀ ਟੀਮ ਮੈਨੇਜਮੈਂਟ ਕਰ ਰਹੀ ਹੈ ਕਿ ਕੱਲ ਇਮਾਮੁਲ ਹਕ ਦੀ ਜਗ੍ਹਾ ਸ਼ਾਨ ਨਸੂਰ ਤੁਹਾਨੂੰ ਓਪਨ ਕਰਦੇ ਨਜ਼ਰ ਆਣਗੇ ਤੇ ਬਾਬਰ ਆਜ਼ਮ ਨੂੰ ਚੌਥੇ ਨੰਬਰ ਤੇ ਖਿਲਾਇਆ ਜਾਏਗਾ। ਲੇਕਿਨ ਜੇ ਵੇਖਿਆ ਜਾਏ ਤੇ ਸਾਊਦ ਸ਼ਕੀਲ ਨੂੰ ਵੀ ਬਾਹਰ ਬਿਠਾ ਕੇ ਤੁਸੀਂ ਅਬਦੁੱਲਾ ਫਜ਼ਲ ਨੂੰ 5ਵੇਂ ਨੰਬਰ ਤੇ ਖਿਡਾ ਕੇ ਬਾਬਰ ਆਜ਼ਮ ਨੂੰ ਚੌਥੇ ਨੰਬਰ ਤੇ ਖਿਡਾ ਸਕਦੇ ਸੋ। ਲੇਕਿਨ ਟੀਮ ਮੈਨੇਜਮੈਂਟ ਨੇ शायद साउद शकील ਨੂੰ ਇੱਕ ਆਖਰੀ ਚਾਂਸ ਦੇਣ ਦਾ ਫੈਸਲਾ ਕੀਤਾ ਕਿ ਅਗਰ ਜੋ ਇਸ ਟੈਸਟ ਮੈਚ ਵੀ ਨਹੀਂ ਚੱਲ ਪੈਂਦੇ ਤੇ ਫਿਰ ਜਿਹੜੀ ਉਹਨਾਂ ਦੀ ਕਪਤਾਨ ਬਣਨ ਦੀ ਉਮੀਦ ਹੈ ਉਹ ਵੀ ਖਤਮ ਹੋ ਜਾਏਗੀ ਤੇ ਨਾਲ ਟੀਮ ਦਾ ਮੁਸਤਕਿਲ ਤੌਰ ਤੇ ਜਿਹੜਾ ਹਿੱਸਾ ਬਣਨਾ ਚਾਹ ਰਹੇ ਨੇ ਉਹਦੇ ਤੇ ਵੀ ਉਹਨਾਂ ਦੀ ਉਮੀਦਾਂ ਦਮ ਤੋੜ ਜਾਣਗੀਆਂ। ਵੇਖਿਆ ਜਾਏ ਤੇ ਜਦੋਂ ਇੰਗਲੈਂਡ ਦੀ ਟੀਮ ਪਾਕਿਸਤਾਨ ਆਈ ਸੀ ਤੇ ਉਦੋਂ ਇਹ ਬਾਬਰ ਆਜ਼ਮ ਨੂੰ ਡ੍ਰੌਪ ਕਰਨ ਤੋਂ ਬਾਅਦ ਉਹਨਾਂ ਦੀ ਜਗ੍ਹਾ ਕਾਮਰਾਨ ਗੁਲਾਮ ਨੂੰ ਟੈਸਟ ਕੀਤਾ ਗਿਆ ਸੀ ਚੌਥੇ ਨੰਬਰ ਤੇ। ਉਹਨਾਂ ਨੇ ਡੈਬਿਊ ਦੇ ਵਿੱਚ ਸੈਂਚੁਰੀ ਸਕੋਰ ਕੀਤੀ ਸੀ। ਉਸ ਤੋਂ ਬਾਅਦ ਵੀ ਕਾਮਰਾਨ ਗੁਲਾਮ ਦੀ ਜਿਹੜੀ ਲੰਮੀ ਇਨਿੰਗਸ ਖੇਡੀਆਂ ਨੇ ਉਹਨਾਂ ਨੇ ਵਨਡੇ ਦੇ ਵਿੱਚ ਵੀ ਤੇ ਟੈਸਟ ਦੇ ਵਿੱਚ ਵੀ ਅੱਛੀ ਪਰਫਾਰਮੈਂਸ ਦਿੱਤੀ ਹੈ, ਲੇਕਿਨ ਸਮਝ ਤੋਂ ਬਾਹਰ ਹੈ ਕਿ ਉਹਨਾਂ ਨੂੰ ਦੁਬਾਰਾ ਮੌਕਾ ਕਿਉਂ ਨਹੀਂ ਦਿੱਤਾ ਗਿਆ। ਤੇ ਟੀਮ ਮੈਨੇਜਮੈਂਟ ਨੂੰ ਬੜਾ ਸੰਜੀਦਾ ਤੌਰ ਤੇ ਬਹਿ ਕੇ ਸੋਚਣਾ ਪਏਗਾ ਕਿ ਅਸੀਂ ਪੁਰਾਣੇ ਚੱਲੇ ਹੋਏ ਕਾਰਤੂਸਾਂ ਨੂੰ ਹੀ ਦੁਬਾਰਾ ਅਜ਼ਮਾਉਂਦੇ ਰਹਿਣਾ ਜਾਂ ਨਵੇਂ ਮੁੰਡਿਆਂ ਨੂੰ ਵੀ ਮੌਕਾ ਦੇਣਾ ਹੈ। ਬੈਂਚ ਸਟਰੈਂਥ ਸਾਡੇ ਕੋਲ ਬਹੁਤ ਜ਼ਿਆਦਾ ਹੈ, ਸਾਡੇ ਕੋਲ ਬਹੁਤ ਟੈਲੈਂਟ ਹੈ, ਸਾਡੇ ਕੋਲ ਮੁੰਡੇ ਬਹੁਤ ਨੇ ਜਿਹੜੇ ਪਰਫਾਰਮ ਕਰ ਸਕਦੇ ਨੇ, ਲੇਕਿਨ ਸਮਝ ਤੋਂ ਬਾਹਰ ਸਿਰਫ ਇਹ ਗੱਲ ਹੈ ਕਿ ਕਿਉਂ ਸਾਊਦ ਸ਼ਕੀਲ, ਸਲਮਾਨ ਅਲੀ ਆਗਾ, ਮੁਹੰਮਦ ਰਿਜ਼ਵਾਨ ਨੂੰ ਅਸੀਂ ਨਾਲ ਖਿੱਚਦਿਆਂ ਰਹਿਣਾ ਹੈ। ਰਹੀ ਗੱਲ ਸ਼ਾਨ ਨਸੂਰ ਦੀ, ਤੇ ਮੇਰੇ ਖਿਆਲ ਦੇ ਵਿੱਚ PCB ਨੂੰ ਚਾਹੀਦਾ ਹੈ, ਬਲਕਿ ਯਕੀਨੀ ਤੌਰ ਤੇ PCB ਜਿਹੜਾ ਥਿੰਕ ਟੈਂਕ ਹੈ ਉਹ ਇਸ ਟੈਸਟ ਸੀਰੀਜ਼ ਤੋਂ ਬਾਅਦ ਬੈਠੇਗਾ, ਇਵੈਲੂਏਟ ਕਰੇਗਾ ਕਿ 26% ਦੀ ਜਿਹੜੀ ਵਿਨ ਰੇਸ਼ੋ ਉਹਦੇ ਨਾਲ ਕੀ ਸ਼ਾਨ ਨਸੂਰ ਕੰਟੀਨਿਊ ਕਰ ਸਕਦੇ ਨੇ ਕਿ ਨਹੀਂ। ਤੇ ਅਗਰ ਟੈਸਟ ਮੈਚ ਹੈ ਬਹੁਤ ਸਾਰੇ ਖਿਡਾਰੀਆਂ ਦੇ ਕੈਰੀਅਰ ਲਈ ਤੇ ਸ਼ਾਨ ਮਸੂਦ ਦੀ ਜਿਹੜੀ ਕਪਤਾਨੀ ਉਹਦੇ ਲਈ ਬੜਾ ਅਹਿਮ ਹੋਏਗਾ। ਤੇ ਹਜੇ ਵੀ ਟੀਮ ਮੈਨੇਜਮੈਂਟ ਨੂੰ ਚਾਹੀਦਾ, ਸਾਡਾ ਮਸ਼ਵਰਾ ਵੀ ਇਹੋ ਹੀ ਹੈ ਕਿ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਟੀਮ ਮੈਨੇਜਮੈਂਟ ਇੱਕ ਫਾਸਟ ਬਾਲਰ ਘੱਟ ਕਰੇ, ਉਸ ਜਗ੍ਹਾ ਸਾਜਿਦ ਖਾਨ ਨੂੰ ਲਾਜ਼ਮੀ ਫਾਈਨਲ 11 ਦਾ ਹਿੱਸਾ ਬਣਾਉਣ। बिल्कुल नाल असीं जे बाबर आजम की गल करिए, जे उन्होंने टीम में शामिल किया गया कितना इंपैक्टफुल होएगा, क्योंकि जिदा वो परफॉर्म करते पे ने तुहानूं पता लीग विच ते फड़े नहीं जा रहे सीगे ते मिडल ऑर्डर का जिहड़ा मसला है साउद शकील परफॉर्म नहीं कर रहे। जे असीं रिजवान की गल करिए बाबर दे आने नाल जिहड़ा गैप है पूरा हो सकता है। मुफाज ਅਸੀਂ ਸਿਰਫ ਸਭ ਤੋਂ ਪਹਿਲੇ ਵੇਖਾਂਗੇ ਕਿ ਬਾਬਰ ਆਜ਼ਮ ਸਾਡੇ ਉਹ ਸਟਾਰ ਬੈਟਰ ਜ਼ਰੂਰ ਨੇ, ਸਟਾਰ ਖਿਡਾਰੀ ਜ਼ਰੂਰ ਨੇ, ਲੇਕਿਨ ਆ ਵੇਖਿਆ ਜਾਏ ਕਿ ਜਦੋਂ ਦੀ ਉਹਨਾਂ ਕੋ ਕਪਤਾਨੀ ਗਈ ਉਹਨਾਂ ਦੀ ਬਤੌਰ ਬੱਲੇਬਾਜ਼ ਵੀ ਪਰਫਾਰਮੈਂਸ ਸਿਫਰ ਹੋ ਗਈ ਹੈ। ਤੇ ਜੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੀ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਉਹਨਾਂ ਨੂੰ ਪਹਿਲੇ ਮੈਚ ਤੋਂ ਬਾਅਦ ਡ੍ਰੌਪ ਕਰਤਾ ਗਿਆ ਸੀ ਤੇ ਫਿਰ ਕੋਈ ਬਗੈਰ ਕਿਸੇ ਡੋਮੈਸਟਿਕ ਦੇ ਵਿੱਚ ਖਾਤਰ ਖੁਆਹ ਕਾਰਕਰਦਗੀ ਦਿਖਾਏ ਬਗੈਰ ਉਹ ਵਾਪਸ ਟੀਮ ਚ ਆਏ ਨੇ, T20 ਚ ਵੀ ਵਾਪਸ ਆਏ, ਵਨਡੇ ਚ ਵੀ ਆਏ ਤੇ ਟੈਸਟ ਚ ਵੀ ਆਏ। ਲੇਕਿਨ ਹੁਣ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜਿਹੜਾ ਬਿਲਾ ਵਜ੍ਹਾ ਦਾ ਬਾਬਰ ਆਜ਼ਮ ਦੇ ਉੱਤੇ ਸ਼ਾਇਕੀਨ ਨੇ ਵੀ ਇੱਕ ਕਹਿ ਲੋ ਕਿ ਉਮੀਦਾਂ ਲਾਈਆਂ ਹੋਈਆਂ ਤੇ ਬੋਰਡ ਵੀ ਉਹਨਾਂ ਨੂੰ ਬਾਰ-ਬਾਰ ਟੈਸਟ ਕਰਦਾ ਹੈ ਤੇ ਜੇ ਅੱਛਾ ਫੈਸਲਾ ਲਿਆ ਸੀ ਉਹਨਾਂ ਨੂੰ ਡ੍ਰੌਪ ਕਰਨ ਦਾ। ਜਾਫਰ ਸਾਹਿਬ ਹੁਣ ਤੇ ਨਈ ਹਾਈਪ ਕ੍ਰੀਏਟ ਹੋ ਰਹੀ ਹੈ ਕਿ ਸ਼ਾਨ ਮਸੂਦ ਦੇ ਬਾਅਦ ਬਾਬਰ ਆਜ਼ਮ ਮਜ਼ਬੂਤ ਉਮੀਦਵਾਰ ਨੇ ਕੈਪਟਨਸੀ ਲਈ ਤੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਸੋਚਦੀ ਪਈ ਹੈ, ਕਿਉਂਕਿ ਸਾਊਦ ਸ਼ਕੀਲ ਤੋਂ ਜ਼ਿਆਦਾ ਇੰਪ੍ਰੈਸ ਨਹੀਂ ਹੋਈ ਸਾਡੀ ਸਿਲੈਕਸ਼ਨ। ਅੱਛਾ ਮੁਫਾਜ਼, ਇੱਥੇ ਫਿਰ ਉਹੀ ਗਲਤੀ ਅਸੀਂ ਦੁਬਾਰਾ ਕਰਾਂਗੇ ਜਿਹੜੀ ਅਸੀਂ ਪਹਿਲੇ ਕਰਦੇ ਆਏ ਹਾਂ
ਤੁਹਾਨੂੰ ਯਾਦ ਹੋਏਗਾ ਵਰਲਡ ਕੱਪ 2023 ਦੇ ਵਿੱਚ ਜਦੋਂ ਪਾਕਿਸਤਾਨ ਬੁਰੀ ਤਰ੍ਹਾਂ ਨਾਕਾਮ ਹੋਇਆ ਤੇ ਬਾਬਰ ਆਜ਼ਮ ਨੂੰ ਜ਼ਕਾ ਅਸ਼ਰਫ ਉਸ ਟਾਈਮ ਅਡਾਕ ਕਮੇਟੀ ਦੇ ਚੇਅਰਮੈਨ ਸਨ, ਉਹਨਾਂ ਨੂੰ ਤਬਦੀਲ ਕਰਕੇ ਸ਼ਾਨ ਮਸੂਦ ਨੂੰ ਟੈਸਟ ਦਾ ਤੇ ਸ਼ਾਹਿਨ ਸ਼ਾਹ ਅਫਰੀਦੀ ਨੂੰ T20 ਟੀਮ ਦਾ ਕਪਤਾਨ ਬਣਾਤਾ ਗਿਆ ਸੀ। ਉਸ ਟਾਈਮ ਫੌਰੀ ਤੌਰ ਤੇ ਵਨਡੇ ਟੀਮ ਦਾ ਕਪਤਾਨ ਅਨਾਉਂਸ ਨਹੀਂ ਸੀ ਕੀਤਾ ਗਿਆ ਤੇ ਬੜੀ ਮਜ਼ਾਇਕਾ ਖੇਜ਼ ਗੱਲ ਹੈ ਕਿ ਤੁਸੀਂ ਵਨਡੇ ਦਾ ਵਰਲਡ ਕੱਪ ਹਾਰੇ ਸੋ, ਲੇਕਿਨ ਟੈਸਟ ਤੇ T20 ਦਾ ਟੀਮ ਦਾ ਕਪਤਾਨੀ ਤੋਂ ਹਟਾ ਦਿੱਤਾ ਗਿਆ ਤੇ ਵਨਡੇ ਦੀ ਕਪਤਾਨੀ ਤੇ ਉਦੋਂ ਵੀ ਕੋਈ ਨਵਾਂ ਕਪਤਾਨ ਸਾਹਮਣੇ ਨਹੀਂ ਆਇਆ। ਤੇ ਉਸ ਤੋਂ ਬਾਅਦ ਸ਼ਾਹਿਨ ਸ਼ਾਹ ਅਫਰੀਦੀ ਜਦੋਂ ਪਹਿਲੀ ਹੀ ਸੀਰੀਜ਼ 'ਚ ਬੁਰੀ ਤਰ੍ਹਾਂ ਫਲॉप ਹੋਏ ਤੇ ਉਹਨਾਂ ਨੂੰ ਇੱਕ ਸੀਰੀਜ਼ ਤੋਂ ਬਾਅਦ ਫਿਰ ਟੀਮ ਬੋਰਡ ਦੀ ਜਦੋਂ ਮੈਨੇਜਮੈਂਟ ਚੇਂਜ ਹੋਈ ਤੇ ਉਹਨਾਂ ਨੂੰ ਫੇਰ ਬਦਲ ਦਿੱਤਾ ਤੇ ਫਿਰ ਜਦੋਂ ਵਨਡੇ ਦੇ ਵਿੱਚ ਦੁਬਾਰਾ ਰਿਜ਼ਵਾਨ ਦੀ ਕਾਰਕਰਦਗੀ ਖਾਤਰ ਖੂਬ ਬਿਹਤਰ ਰਹੀ। ਜੇ ਤੁਸੀਂ ਵੇਖੋ ਤੇ ਉਹਨਾਂ ਨੇ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਤੇ ਜ਼ਿੰਬਾਬਵੇ ਦੇ ਖਿਲਾਫ ਲਗਾਤਾਰ 3 ਸੀਰੀਜ਼ ਨੇ ਜਿਹੜੀਆਂ ਉਹਦੇ ਚ ਸਾਨੂੰ ਜਿਤਵਾਇਆ ਤੇ ਉਸ ਤੋਂ ਬਾਅਦ ਚੈਂਪੀਅਨਸ ਟਰਾਫੀ ਤੇ ਸਹਿ ਅਫਰੀਕੀ ਸੀਰੀਜ਼ ਦੇ ਵਿੱਚ ਉਹ ਪਰਫਾਰਮ ਨਹੀਂ ਕਰ ਸਕੇ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਸ਼ਹਿਨਸ਼ਾਹ ਅਫਰੀਦੀ ਨੂੰ ਕਪਤਾਨ ਬਣਾ ਦਿੱਤਾ ਗਿਆ। ਤੇ ਇਹ ਜਿਹੜਾ ਮਿਊਜ਼ੀਕਲ ਚੇਅਰ ਹੈ ਜੇ ਇੰਜ ਹੀ ਚੱਲਦਾ ਰਹੇਗਾ ਨਾ ਕਿ ਬਾਬਰ ਇੱਕ ਮੈਚ 'ਚ ਪਰਫਾਰਮ ਕਰੇਗਾ ਤੇ ਅਸੀਂ ਉਹਨੂੰ ਫੇਰ ਕਪਤਾਨ ਬਣਾ ਦਾਂਗੇ, ਬਾਬਰ ਸਾਹਿਬ PSL 'ਚ ਪਰਫਾਰਮ ਕਰਨਗੇ ਤੇ ਉਹ ਫੇਰ ਕਪਤਾਨ ਬਣ ਜਾਣਗੇ। ਦੇਖੋ ਇਸ ਚੀਜ਼ ਤੋਂ ਸਾਨੂੰ ਬਾਹਰ ਆਣਾ ਪਏਗਾ, ਸਾਨੂੰ ਪਹਿਲੇ ਬੜਾ ਕਲੀਅਰ ਹੋਣਾ ਪਏਗਾ ਇਸ ਚੀਜ਼ ਤੇ ਕਿ ਅਸੀਂ ਨਾ ਨਹੀਂ ਵੇਖਣੇ, ਅਸੀਂ ਪਰਫਾਰਮੈਂਸ ਵੇਖਣੀ ਹੈ। ਅਸੀਂ ਇਹ ਨਹੀਂ ਵੇਖਣਾ ਕਿ ਬਾਬਰ ਸਾਹਿਬ PSL 'ਚ ਚੱਲੇ ਨੇ ਤੇ ਉਹਨਾਂ ਨੂੰ ਟੈਸਟ ਟੀਮ ਦਾ ਕਪਤਾਨ ਬਣਾ ਦਿਓ ਤੇ ਜੇ ਬਾਬਰ ਵਨਡੇ ਚੱਲਿਆ ਤਾਂ ਉਹਨਾਂ ਨੂੰ T20 ਦਾ ਕਪਤਾਨ ਬਣਾ ਦਿਓ। ਇਹੋ ਹੀ ਸਮਝ ਤੋਂ ਬਿਲਕੁਲ ਬਾਲਾਤਰ ਹੈ ਕਿ ਤੁਸੀਂ ਮੁੰਡਿਆਂ ਨੂੰ ਇੱਕ ਫਾਰਮੈਟ ਦੀ ਪਰਫਾਰਮੈਂਸ ਤੇ ਕਿਸੇ ਦੂਜੇ ਫਾਰਮੈਟ 'ਚ ਟੈਸਟ ਕਰ ਲੈਂਦੇ ਹੋ, ਜਿਹੜਾ ਹਾਲ ਉਹਨਾਂ ਨੇ ਹੁਣ ਸਾਇਮ ਅਯੂਬ ਨਾਲ ਵੀ ਕੀਤਾ ਹੈ। ਉਹਦੇ ਉੱਤੇ ਵੀ ਅਸੀਂ ਬਾਅਦ ਚੋਂ ਗੱਲ ਕਰਾਂਗੇ, ਲੇਕਿਨ ਇਹ ਕਿ ਬਾਬਰ ਦਾ ਇੰਪੈਕਟ ਇਸ ਲਈ ਜ਼ਿਆਦਾ ਨਹੀਂ ਲੱਗ ਰਿਹਾ ਕਿ ਬਾਬਰ ਇਸ ਤੋਂ ਪਹਿਲੇ ਟੈਸਟ ਕ੍ਰਿਕਟ ਦੇ ਵਿੱਚ ਕੋਈ ਅੱਛੀ ਫਾਰਮ 'ਚ ਨਹੀਂ ਸਨ। ਹਾਂ, ਵਨਡੇ 'ਚ ਉਹਨਾਂ ਨੇ ਕੋਈ ਤਕਰੀਬਨ 800 ਤੋਂ ਜ਼ਿਆਦਾ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਸੈਂਚੁਰੀ ਜ਼ਰੂਰ ਸਕੋਰ ਕੀਤੀ ਸੀ, ਲੇਕਿਨ ਟੈਸਟ ਦੇ ਵਿੱਚ ਕੋਈ ਖਾਤਰ ਖੁਆਹ ਕਾਰਕਰਦਗੀ ਪਿਛਲੇ 2-3 ਸਾਲ 'ਚ ਨਹੀਂ ਦਿਖਾ ਸਕੇ। ਕਾਰਕਰਦਗੀ ਨਹੀਂ ਦਿਖਾ ਸਕੇ ਤੇ 2-3 ਸਾਲ ਤੋਂ ਵਾਕਈ ਉਹ ਸਟਰਗਲ ਕਰਦੇ ਪਏ, ਲੇਕਿਨ ਉਹ ਕਹਿੰਦੇ ਨਾ ਹਰ ਦਿਨ ਇੱਕ ਨया ਹੁੰਦਾ ਹੈ, ਉਹ ਪੁਰਾਣਾ ਜਿਹੜਾ ਘਾਹ ਹੁੰਦਾ ਧੁੱਲ ਜਾਂਦਾ ਹੈ। ਲੇਕਿਨ ਹੁਣ ਵੇਖਦੇ ਹਾਂ ਬਾਬਰ ਆਜ਼ਮ ਕੱਲ ਕੀ ਕਰਦੇ हैं। जरा ਬੰਗਲਾਦੇਸ਼ ਦੇ ਬਾਰੇ ਗੱਲ ਕਰਦੇ ਹਾਂ, ਉਹਨਾਂ ਦਾ ਡਰੈਸਿੰਗ ਰੂਮ ਅਜੇ ਕੌਨਫੀਡੈਂਟ ਉਹਨਾਂ ਦਾ ਬੜਾ ਮਜ਼ਬੂਤ ਨਜ਼ਰ ਆ ਰਿਹਾ। ਉਹਨਾਂ ਦਾ ਇੱਕ ਪਲੇਅਰ ਨੇ ਸ਼ਾਦਮਾਨ ਇਸਲਾਮ ਉਹ ਤੇ ਇੰਜਰਡ ਹੋ ਗਏ ਨੇ, ਲੇਕਿਨ ਜ਼ਾਕਿਰ ਹੁਸੈਨ ਬੜੇ ਅੱਛੇ ਫਾਰਮ ਵਿੱਚ ਹੈ, ਉਹਨਾਂ ਨੇ ਹੁਣ ਸ਼ਾਮਿਲ ਕਰ ਲਿਆ ਹੈ। ਤੇ ਸ਼ੌਨ ਟੇਟ ਤੁਹਾਨੂੰ ਪਤਾ ਆਪਣੇ ਦੌਰ ਦੇ ਬੜੇ ਜ਼ਬਰਦਸਤ ਫਾਸਟੈਸਟ ਬੋਲਰ ਸੀਗੇ, ਵਨ ਆਫ ਮਾਈ ਫੇਵਰੇਟ। ਉਹਨਾਂ ਨੇ ਵੀ ਕੱਲ ਕਹਿਤਾ ਹੈ ਕਿ ਅਸੀਂ ਪਾਕਿਸਤਾਨ ਨੂੰ ਸ਼ਿਕਸਤ ਦੇ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਾਂਗੇ, ਯਾਨੀ 2024 ਨੂੰ ਵੀ ਆਵਾਮ ਨੂੰ ਭੁਲਵਾ ਦਾਂਗੇ ਅਸੀਂ। ਕੀ ਕਹੋਗੇ? ਜੀ ਮੁਫਾਜ਼, ਬਿਲਕੁਲ ਇੰਜ ਹੀ ਹੈ ਕਿ ਜਿਹੜੇ ਸ਼ਾਦਮਾਨ ਇਸਲਾਮ ਨੇ ਉਹ ਕੈਚ ਫੜਦਿਆਂ ਜ਼ਖਮੀ ਹੋਏ ਸਨ, ਇੰਜਰਡ ਹੋਏ ਸਨ ਤੇ ਅਜੇ ਤੱਕ ਰਿਕਵਰ ਨਹੀਂ ਹੋ ਸਕੇ, ਤੇ ਜਗ੍ਹਾ ਨਾਲ ਜ਼ਾਕਿਰ ਹਸਨ ਨੂੰ ਬਤੌਰ ਆਪਣਾ ਟੀਮ ਚ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਤੇ ਦੂਜੀ ਜਿਹੜੀ ਗੱਲ ਤੁਸੀਂ ਸ਼ੌਨ ਟੇਟ ਦੀ ਕੀਤੀ ਹੈ, ਸ਼ੌਨ ਟੇਟ ਤੁਹਾਨੂੰ ਯਾਦ ਹੋਏਗਾ ਪਾਕਿਸਤਾਨ ਦੀ ਟੀਮ ਦੇ ਨਾਲ ਵੀ ਬਤੌਰ ਬੋਲਿੰਗ ਕੋਚ ਅਟੈਚ ਰਹੇ ਨੇ। ਤੇ ਜੇ ਸ਼ੌਨ ਟੇਟ ਕਿਉਂਕਿ ਦੁਨੀਆ ਕ੍ਰਿਕਟ ਦੇ ਇੱਕ ਅੱਛੇ ਤੇ ਤੇਜ਼ ਬਾਲਰ ਸਨ, ਜੇ ਉਹਨਾਂ ਤੋਂ ਫਾਇਦਾ ਚੁੱਕ ਕੇ ਆਪਣੀ ਪੇਸ ਬੈਟਰੀ ਨੂੰ ਚਾਰਜ ਕਰ ਲਿਆ ਬੰਗਲਾਦੇਸ਼ ਨੇ, ਤੇ ਅਸੀਂ ਰਾਵਲਪਿੰਡੀ ਐਕਸਪ੍ਰੈਸ ਸ਼ੁਏਬ ਅਖਤਰ ਤੋਂ ਫਾਇਦਾ ਕਿਉਂ ਨਹੀਂ ਚੁੱਕਦੇ? ਸਾਡਾ ਆਪਣਾ ਜਿਹੜਾ ਸਟਾਰ ਹੈ, ਜਿਹੜਾ ਅੱਜ 23 ਸਾਲ ਬਾਅਦ ਵਰਲਡ ਕੱਪ 2003 ਦੇ ਵਿੱਚ ਉਹਨਾਂ ਨੇ 161 ਕਿਲੋਮੀਟਰ ਦੀ ਜਿਹੜੀ ਸਪੀਡ ਨਾਲ ਗੇਂਦ ਸੁੱਟੀ ਸੀ, 100 ਮੀਲ ਬਣਦੀ ਹੈ। 23 ਸਾਲ ਬਾਅਦ ਵੀ ਉਹਨਾਂ ਦਾ ਰਿਕਾਰਡ ਕੋਈ ਗੇਂਦਬਾਜ਼ ਨਹੀਂ ਤੋੜ ਸਕਿਆ। ਤੇ ਤੁਸੀਂ ਉਹੋ ਜਿਹੇ ਸਟਾਰ ਕੋਲੋਂ ਕਿਉਂ ਨਹੀਂ ਫਾਇਦਾ ਚੁੱਕਦੇ ਕਿ ਉਹ ਤੁਹਾਡੇ ਖਿਡਾਰੀਆਂ ਦੇ ਜਿਹੜੇ ਉਹ ਸਕਿੱਲਸ ਨੇ ਉਹਨਾਂ ਨੂੰ ਬਿਹਤਰ ਕਰੇ ਤੇ ਸਪੀਡ ਦੇ ਉੱਤੇ ਕੰਮ ਕਰੇ? ਲੇਕਿਨ ਉਹ ਜਿਹੜੇ ਸਟਾਰ ਸੀ ਨਾ ਜਾਫਰ ਸਾਹਿਬ, ਅਸੀਂ ਵੇਖਦੇ ਹਾਂ ਮੀਡੀਆ ਉੱਤੇ ਬੈਠ ਕੇ ਜ਼ਿਆਦਾ ਤਨਕੀਦ ਕਰਨਾ ਪਸੰਦ ਕਰਦੇ ਹਾਂ ਬਜਾਏ ਕੈਂਪ ਵਿੱਚ ਆ ਕੇ ਖਿਡਾਰੀਆਂ ਨੂੰ ਟਿਪਸ ਦੇਣ। ਹੁਣ ਇਹ ਖਿਡਾਰੀਆਂ ਦਾ ਵੀ ਜ਼ਿਆਦਾ ਕਸੂਰ ਨਹੀਂ ਹੈ ਨਾ, ਸਾਲ ਵਿੱਚ 7 ਜਾਂ 8 ਟੈਸਟ ਮੈਚ ਖੇਡਦੇ ਨੇ, ਫਿਰ ਅਸੀਂ ਇਹਨਾਂ ਉੱਤੇ ਤਨਕੀਦ ਵੀ ਕਰਦੇ ਹਾਂ ਕਿ ਯਾਰ ਇਹ ਟੈਸਟ ਕ੍ਰਿਕਟ ਤੋਂ ਬਹੁਤ ਦੂਰ ਹੈ। ਮੈਨੇਜਮੈਂਟ ਵੀ ਕਿਤੇ ਨਾ ਕਿਤੇ ਕਸੂਰਵਾਰ ਹੈ ਨਾ ਇੱਥੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਮੈਨੇਜਮੈਂਟ ਵੀ ਕਸੂਰਵਾਰ ਹੈ। ਮੈਨੇਜਮੈਂਟ ਲੇਕਿਨ ਉਹੀ ਗੱਲ ਹੈ ਕਿ ਖਿਡਾਰੀ ਟੀਵੀ ਤੇ ਜ਼ਰੂਰ ਤਨਕੀਦ ਕਰਦੇ, ਲੇਕਿਨ ਇਹਨਾਂ ਨੂੰ ਬੁਲਾਉਣਾ ਚਾਹੀਦਾ, ਬੋਰਡ ਨੂੰ ਚਾਹੀਦਾ ਕਿ ਜੇ ਕੋਈ ਖਿਡਾਰੀ ਤਨਕੀਦ ਕਰ ਰਿਹਾ ਤੇ ਉਹ ਤੁਸੀਂ ਵੇਖਿਆ ਹੋਏਗਾ ਉਹ ਟੀਵੀ ਸ਼ੋਅ 'ਚ ਬਹਿ ਕੇ ਜ਼ਰੂਰ ਸ਼ੁਏਬ ਅਖਤਰ ਗੱਲ ਕਰਦੇ, ਲੇਕਿਨ ਸ਼ੁਏਬ ਅਖਤਰ ਤੋਂ ਉਹਨੂੰ ਬੁਲਾ ਕੇ ਬੋਰਡ ਉਹਦਾ ਪਲਾਨ ਸੁਣ ਲੇ ਕਿ ਤੁਸੀਂ ਜੇ ਸਾਡੇ ਉੱਤੇ ਟੀਵੀ ਤੇ ਬਹਿ ਕੇ ਤਨਕੀਦ ਕਰਦੇ ਹੋ ਤੇ ਆਓ ਸਾਡੇ ਨਾਲ ਬਵੋ, ਸਿਰ ਜੋੜੋ ਤੇ ਟੀਮ ਨੂੰ ਠੀਕ ਕਰੋ। ਤੇ ਜੇ ਉਸ ਤੋਂ ਬਾਅਦ ਵੀ ਜੋ ਵੀ ਡਿਲੀਵਰ ਨਹੀਂ ਕਰ ਸਕਣਗੇ ਤੇ ਜ਼ਾਹਿਰ ਜੀ ਗੱਲ ਹੈ ਫਿਰ ਉਹ ਤਨਕੀਦ ਵੀ ਨਹੀਂ ਕਰਨਗੇ। ਤੇ ਕੋਈ ਨਾ ਕੋਈ ਪੰਜਾਬੀ ਚ ਕਹਿੰਦੇ ਨਾ ਕੱਟਾ ਕੱਟੀ ਕੱਢਣਾ ਪਏਗਾ, ਤੇ ਬੋਰਡ ਨੂੰ ਕੱਟਾ ਕੱਟੀ ਹੁਣ ਕੱਢ ਲੈਣਾ ਚਾਹੀਦਾ। ਇਹ ਨਾ ਹੋਏ ਕਿ ਮਜ਼ੀਦ ਪਾਕਿਸਤਾਨ ਦੀ ਕ੍ਰਿਕਟ ਐਸੇ ਤਰ੍ਹਾਂ ਤਬਾਹ ਹੁੰਦੀ ਰਹੇ। ਤੇ ਵੇਖੋ ਅਸੀਂ ਬੰਗਲਾਦੇਸ਼ ਤੋਂ 1999 ਜਦੋਂ ਪਹਿਲੀ ਵਾਰੀ ਵਨਡੇ ਆ ਰਹੇ ਸਾਂ, ਉਸ ਤੋਂ ਬਾਅਦ ਦੁਬਾਰਾ ਟੀਮ ਨੇ ਉਹਨਾਂ ਨੂੰ ਇੰਨਾ ਕੁ ਹਰਾਇਆ ਕਿ ਅਸੀਂ ਏਸ਼ੀਆ ਕੱਪ ਦੇ ਵਿੱਚ 332 ਦਾ ਰਨ ਦਾ ਟਾਰਗੇਟ ਵੀ ਚੇਜ਼ ਕਰ ਲਿਆ ਬੜੇ ਆਸਾਨ ਤਰੀਕੇ ਨਾਲ। ਤੇ ਬੰਗਲਾਦੇਸ਼ ਦੇ ਸਾਹਮਣੇ ਅਸੀਂ ਵੱਡੇ ਤੋਂ ਵੱਡਾ ਟਾਰਗੇਟ ਵੀ ਚੇਜ਼ ਕਰ ਲੈਣੇ ਹੁੰਦੇ ਸਾਂ, ਅਸੀਂ ਕਦੀ ਘਬਰਾਏ ਨਹੀਂ ਸਾਂ। ਲੇਕਿਨ ਹੁਣ ਲੱਗਦਾ ਹੈ ਕਿ ਜੋ ਸਿਚੁਏਸ਼ਨ ਚੱਲ ਰਹੀ ਹੈ, ਜੇ ਆ ਸੂਰਤ-ਏ-ਹਾਲ ਚੱਲਦੀ ਰਹੀ ਤੇ ਫਿਰ ਅਗਲੇ तमाम ਜਿਹੜੇ ਵਨਡੇ ਜਾਂ T20 ਦੇ ਇਵੈਂਟਸ ਨੇ ਉਹਨਾਂ ਲਈ ਵੀ ਤੁਹਾਨੂੰ ਕੁਆਲੀਫਾਈਂਗ ਰਾਉਂਡ ਖੇਡਣਾ ਪਏਗਾ ਤੇ ਮਜ਼ੀਦ ਤੁਸੀਂ 25 ਚ ਜਾਓਗੇ ਤੇ ਛੋਟੇ ਨਾਮ ਹੀ ਤੁਹਾਨੂੰ ਹਰਾਣਗੇ। ਜੇ ਬੰਗਲਾਦੇਸ਼ ਹਰਾ ਰਿਹਾ ਤੇ ਜੇ ਖੁਦਾ ਨਾ ਖਾਸਤਾ ਬੰਗਲਾਦੇਸ਼ ਦੂਜਾ ਟੈਸਟ ਡਰਾ ਕਰ ਲੈਂਦਾ ਜਾਂ ਜਿੱਤ ਜਾਂਦਾ ਤੇ ਫਿਰ ਵੇਖੋ ਤੁਸੀਂ ਕਿੱਥੇ ਖੜੇ ਹੋਗੇ। ਤੁਸੀਂ ਨਾ ਆਪਣੀ ਪਿੱਚ ਤੇ ਉਹਨੂੰ ਹਰਾ ਸਕੇ, ਨਾ ਉਹਨਾਂ ਦੀ ਪਿੱਚ ਤੇ ਉਹਨਾਂ ਨੂੰ ਹਰਾ ਸਕੇ, ਤੇ ਫਿਰ
ਕਿੱਥੇ ਜਾਓਗੇ, ਕੀ ਕਰੋਗੇ, ਹੁਣ ਸੋਚ ਲਓ, ਨਹੀਂ ਤੇ ਮਜ਼ੀਦ ਮੁਲਕੀ ਕ੍ਰਿਕਟ ਦਾ ਬੜਾ ਗਰਕ ਕਰ ਦੋਗੇ। ਬਿਲਕੁਲ ਜੀ, ਬੜਾ ਗਰਕ ਨਜ਼ਰ ਤੇ ਆ ਰਿਹਾ। ਹੁਣ ਅਮਲੀ ਇਹਦਾ ਜਾਮਾ ਤੁਸੀਂ ਵੇਖ ਲਓ, ਅਸੀਂ 8ਵੇਂ ਨੰਬਰ ਤੇ ਆ ਗਏ ਹਾਂ। ਚਲੋ ਜੀ, ਬਹਿਰਹਾਲ ਗੁੱਡ ਲੱਕ ਕਹਿੰਦੇ ਆ ਮੁੰਡਿਆਂ ਨੂੰ। ਤੇ ਜਾਫਰ ਸਾਹਿਬ ਤੁਹਾਨੂੰ ਪਤਾ ਹੁਣ ਕੈਂਪ ਲੱਗਿਆ ਹੈ ਲਾਹੌਰ ਵਿੱਚ, ਵਨਡੇ ਸੀਰੀਜ਼ ਦਾ ਚੈਲੰਜ ਹੈ ਆਸਟ੍ਰੇਲੀਆ ਦੇ ਖਿਲਾਫ। ਤੇ ਸਾਇਮ ਅਯੂਬ ਦੀ ਅਸੀਂ ਗੱਲ ਕਰੀਏ, ਉਹਨਾਂ ਨੂੰ ਪਹਿਲੀ ਵਾਰੀ ਇਸ ਕੈਂਪ ਵਿੱਚ ਦਾਵਤ ਨਹੀਂ ਦਿੱਤੀ ਗਈ। ਅਸੀਂ ਜਦੋਂ ਗੱਲ ਕਰਦੇ ਹਾਂ ਕਿ ਜੀ ਇਹ 2 ਓਵਰਾਂ ਦਾ ਖਿਡਾਰੀ ਬਣ ਚੁੱਕਿਆ ਹੈ, ODI ਤੇ ਟੈਸਟ ਫਾਰਮੈਟ ਤੋਂ ਦੂਰ ਹੈ, ਤੇ ਇਹਨੂੰ ਇਹ ਲੌਂਗ ਫਾਰਮੈਟ ਕਢਾਓ ਤਾਂ ਕਿ ਇਹ ਮੈਚੋਰ ਹੋਵੇ। ਤੇ ਫਿਰ ਕੈਂਪ ਵਿੱਚ ਨਾ ਬੁਲਾਣਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜ਼ਿਆਦਤੀ ਹੈ, ਜਾਂ ਫਿਰ ਮੈਨੇਜਮੈਂਟ ਸੋਚਦੀ ਪਈ ਹੈ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਡੋਮੈਸਟਿਕ ਖਿਡਾਈਏ ਫਿਰ ਟੀਮ ਵਿੱਚ ਸ਼ਾਮਿਲ ਕੀਤਾ ਜਾਏ? ਜੀ ਮੁਫਾਜ਼, ਮੈਂ ਪਹਿਲੇ ਵੀ ਇਸ ਗੱਲ ਦਾ ਥੋੜੀ ਦੇਰ ਪਹਿਲੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਕਿ ਸਾਡੇ ਚ ਜਿਹੜਾ ਬੋਰਡ ਦਾ ਪ੍ਰੋਬਲਮ ਹੈ ਕਿ ਅਸੀਂ ਇੱਕ ਫਾਰਮੈਟ ਦੇ ਉੱਤੇ ਦੂਜੇ ਫਾਰਮੈਟ ਚ ਖਿਡਾਰੀ ਨੂੰ ਜੱਜ ਕਰਨੇ ਆ, ਸਿਲੈਕਟ ਕਰਨੇ ਆ, ਰੋਲ ਦੇਣੇ ਆ। ਜੇ ਤੁਸੀਂ ਗੱਲ ਕਰੋ ਸਟੈਟਸ ਦੀ ਤੇ ਸਾਇਮ ਅਯੂਬ ਦਾ ਰਿਕਾਰਡ ਚੁੱਕ ਕੇ ਵੇਖੋ ਤੇ ਉਹਨਾਂ ਹਜੇ ਤੱਕ ਪਾਕਿਸਤਾਨ ਵੱਲੋਂ 17 ਇੱਕ ਰੋਜ਼ਾ ਮੈਚ ਖੇਡੇ ਨੇ, ਜਿਹਦੇ ਵਿੱਚ ਉਹਨਾਂ ਨੇ 46 ਦੀ ਐਵਰੇਜ ਦੇ ਨਾਲ 751 ਸਕੋਰ ਬਣਾਏ ਨੇ, 3 50 ਤੇ 3 ਸੈਂਚਰੀਆਂ ਨੇ। ਛੱਕੇ ਵੀ ਉਹਨਾਂ ਠੀਕ ਠਾਕ 22 ਲਾਏ ਹੋਏ ਨੇ, ਤੇ ਕੈਚ ਦੇ ਵਿੱਚ ਵੀ ਉਹਨਾਂ 19 ਕੈਚ ਵੀ ਫੜੇ ਨੇ। ਹਾਂ, ਬੋਲਿੰਗ ਦੇ ਵਿੱਚ ਆਪਣਾ ਕਲਰ ਨਹੀਂ ਵਿਖਾ ਸਕੇ। ਤੇ ਜੇ ਤੁਸੀਂ ਪਿਛਲੇ 1.5 ਸਾਲ ਦੀ ਸਾਇਮ ਅਯੂਬ ਦੀ ਵਨਡੇ ਦੀ ਪਰਫਾਰਮੈਂਸ ਵੇਖੋ ਤੇ ਉਹਨਾਂ ਨੇ ਜਿਹੜਾ ਕਹਿੰਦੇ ਨਾ ਕਿ ਖੱਬੇ ਹੱਥ ਨਾਲ ਖੇਡਣ ਵਾਲੇ ਦੂਜੇ ਉਹਨਾਂ ਦੇ ਸਾਥੀ ਬੱਲੇਬਾਜ਼ ਫਖਰ ਜ਼ਮਾਨ ਨੇ, ਉਹਨਾਂ ਨੂੰ ਨਾ ਬਹੁਤ ਅੱਛਾ ਇੱਕ ਪੇਅਰ ਬਣਾਇਆ, ਜੈਲਨ ਕੀਤਾ ਤੁਸੀਂ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦੇ ਵਿੱਚ। ਇਹਨਾਂ ਦੋਵਾਂ ਦੀ ਬੈਟਿੰਗ ਵੇਖੋ, ਉਹਨਾਂ ਦੀ ਓਪਨਿੰਗ ਪਾਰਟਨਰਸ਼ਿਪ ਵੇਖੋ ਕਿ ਇੱਕ ਪਾਰਟਨਰਸ਼ਿਪ ਤੇ 150 ਦੇ ਉੱਤੇ 170 ਤੱਕ ਵੀ ਗਈ ਸੀ। ਤੇ ਉਹੀ ਗੱਲ ਵਾਰ-ਵਾਰ ਕਰਾਂਗੇ ਕਿ ਜੇ ਉਹ ਖਿਡਾਰੀ T20 ਦੇ ਵਿੱਚ ਪਰਫਾਰਮ ਨਹੀਂ ਕਰਦਾ ਤੇ ਉਹਦੀ ਸਜ਼ਾ ਉਹਨੂੰ ਵਨਡੇ ਚ ਨਾ ਦਿਓ। ਤੁਹਾਡੇ ਕੋਲ ਅੱਛਾ ਇੱਕ ਰਿਸੋਰਸ ਹੈ, ਤੁਸੀਂ ਉਹਨੂੰ ਯੂਜ਼ ਕਰੋ। ਜੇ ਤੁਸੀਂ ਉਹਨੂੰ ਡੋਮੈਸਟਿਕ ਖਿਡਾਣਾ ਵੀ ਹੈ ਤੇ ਉਹਨੂੰ ਤੁਸੀਂ ਕੈਂਪ ਚ ਬੁਲਾਓ। ਵਰਲਡ ਕੱਪ 2027 ਦੇ ਵਿੱਚ ਤਕਰੀਬਨ 1 ਸਾਲ ਹਜੇ ਪਿਆ ਹੋਇਆ, ਤੁਸੀਂ ਉਹਦੀਆਂ ਜਿਹੜੀਆਂ ਐਬਿਲਿਟੀਜ਼ ਨੇ ਉਹਨਾਂ ਨੂੰ ਨਿਖਾਰੋ। ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਟੀਮ ਪਾਕਿਸਤਾਨ ਆ ਰਹੀ ਹੈ ਮਈ ਦੇ ਐਂਡ ਤੇ ਸੀਰੀਜ਼ ਖੇਡਣ, ਉਹਦੇ ਵਿੱਚ ਵੱਡੇ ਨਾਂ ਨਹੀਂ ਹੈ, ਕਿਉਂਕਿ ਵੱਡੇ ਨਾਂ ਤੇ ਸ਼ਾਇਦ ਆਪਣੇ ਮੁਲਕ ਤੋਂ ਜ਼ਿਆਦਾ ਪੈਸੇ ਨੂੰ ਤਰਜੀਹ ਦੇ ਰਹੇ ਨੇ ਤੇ ਨਹੀਂ ਆ ਰਹੇ। ਉਹਨਾਂ ਦੇ ਬਾਰੇ ਚ ਅੱਜ ਖਬਰ ਮੇਰੀ ਨਜ਼ਰ ਤੋਂ ਇਹ ਵੀ ਗੁਜ਼ਰੀ ਹੈ ਕਿ ਹੁਣ ਉਹ ਆਪਣੀ ਬਿਗ ਬੈਸ਼ ਨੂੰ ਵੀ ਨਾ ਖੇਡਣ ਦੇ ਸੋਚ ਰਹੇ ਨੇ ਕਿਉਂਕਿ ਮੁਆਵਜ਼ੇ ਨਹੀਂ ਹੈ। ਤੇ ਜੇ B ਟੀਮ C ਟੀਮ ਦੇ ਖਿਲਾਫ ਵੀ ਤੁਸੀਂ ਆਪਣੇ ਇਹੋ ਜਿਹੇ ਖਿਡਾਰੀਆਂ ਨੂੰ ਇਤਮਾਦ ਨਹੀਂ ਦੋਗੇ ਤੇ ਫਿਰ ਇਹ ਨਾ ਹੋਏ ਕਿ ਵਰਲਡ ਕੱਪ ਸਿਰ ਤੇ ਆ ਜਾਏ ਤੇ ਅਸੀਂ ਇਹ ਸੋਚਦੇ ਹੋਈਏ ਕਿ ਅੱਛਾ ਓਪਨਿੰਗ ਕੌਣ ਕਰੇਗਾ। ਜਿਨ ਚੈਂਪੀਅਨਸ ਟਰਾਫੀਜ਼ ਅਸੀਂ 15 ਓਪਨਿੰਗ ਸਕੁਆਡ ਚ ਸਿਰਫ ਇੱਕ ਰੈਗੂਲਰ ਓਪਨਰ ਦਿੱਤਾ ਤੇ ਕਦੀ ਬਾਬਰ ਕੋਲ ਓਪਨਿੰਗ ਕਰਾ ਲਈ, ਕਦੀ ਸ਼ਕੀਲ ਕੋ ਕਰਾ ਲਈ, ਤੇ ਨਤੀਜਾ ਤੁਸੀਂ ਵੇਖ ਲਿਆ। ਤੇ ਸਿਰਫ ਇਹ ਡੰਗ ਟਪਾਓ ਦੀ ਜਿਹੜੀ ਪਾਲਿਸੀ ਉੱਤੇ ਬਾਹਰ ਨਿਕਲੋ, ਲੰਬੀ ਰੇਸ ਦੇ ਘੋੜੇ ਤਿਆਰ ਕਰੋ ਜਿਹੜੇ ਲੰਮੇ ਤਰੀਕੇ ਨਾਲ ਖੇਡਣ, ਕੈਰੀਅਰ ਲੰਮਾ ਹੋਏ, ਤੇ ਤੁਹਾਡੀ ਮਨਸੂਬਾਬੰਦੀ ਵੀ ਲੰਬੇ ਅਰਸੇ ਲਈ ਹੋਣੀ ਚਾਹੀਦੀ ਹੈ। ਤੇ ਹੁਣ ਤੋਂ ਹੀ ਸ਼ੁਰੂ ਕਰ ਦਿਓ। ਤੇ ਜੇ ਸਾਇਮ ਅਯੂਬ ਨਹੀਂ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਪਰਫਾਰਮ ਕਰ ਸਕਣਗੇ ਤੇ 1 ਸਾਲ ਪਿਆ ਹੋਇਆ ਡੋਮੈਸਟਿਕ ਕ੍ਰਿਕਟ ਚ ਉਹਨਾਂ ਨੂੰ ਭੇਜੋ, ਆਪਣੀ ਕਾਰਕਰਦਗੀ ਬਿਹਤਰ ਬਣਾਉਣ ਤੇ ਟੀਮ ਦੇ ਵਿੱਚ ਵਾਪਸ ਆ ਜਾਣ ਤਾਂ ਕਿ ਤੁਸੀਂ ਉਹਨਾਂ ਦੀ ਵਾਪਸੀ ਵੀ ਜਸਟੀਫਾਈ ਕਰ ਸਕੋ। ਇਹ ਨਾ ਕਿ ਤੁਸੀਂ ਉਹਨਾਂ ਨੂੰ ਕੈਂਪ ਚ ਵੀ ਨਹੀਂ ਬੁਲਾਇਆ, ਤੁਸੀਂ ਉਹਨਾਂ ਨੂੰ 1 ਸਾਲ ਲਈ ਜਿਹੜੀਆਂ ਇਸ ਸਾਲ ਦੇ ਵਿੱਚ 2 ਸੀਰੀਜ਼ ਨੇ ਆਸਟ੍ਰੇਲੀਆ ਦੀ ਤੇ ਫਿਰ ਉਸ ਤੋਂ ਬਾਅਦ ਅਕਤੂਬਰ ਨਵੰਬਰ ਦੇ ਵਿੱਚ ਅਸੀਂ ਖੇਡਣਾ ਵੇ ਸੈ ਅਫਰੀਕੀ ਸੀਰੀਜ਼ ਸ੍ਰੀਲੰਕਾ ਤੇ ਇੰਗਲੈਂਡ ਨਾਲ, ਉਹ ਸੀਰੀਜ਼ ਵੀ ਉਹਨੂੰ ਨਾ ਕਢਾਓ, ਡੋਮੈਸਟਿਕ ਵੀ ਨਾ ਕਢਾਓ ਤੇ ਬਾਅਦ ਜੋ ਟੀਮ ਅਨਾਉਂਸ ਕਰਨ ਦਾ ਵੇਲਾ ਹੈ ਤੇ ਜੇ ਅਸੀਂ ਦੂਜੇ ਖਿਡਾਰੀ ਨੂੰ ਅਚਾਨਕ ਸਰਪ੍ਰਾਈਜ਼ ਕਰਨੇ ਆ, ਲੋਕਾਂ ਨੂੰ ਸਿਲੈਕਟ ਕਰ ਲੈਂਦੇ ਆ ਖਿਡਾਰੀਆਂ ਨੂੰ ਤੇ ਉਹਨੂੰ ਵੀ ਸਿਲੈਕਟ ਕਰਕੇ ਸਰਪ੍ਰਾਈਜ਼ ਦੇ ਦਿਓ ਜੀ ਕਿ ਸਾਡੇ ਕੋਲ ਕੋਈ ਓਪਨਰ ਨਹੀਂ ਸੀ ਤੇ ਤਦ ਅਸੀਂ ਸਾਇਮ ਅਯੂਬ ਨਾਲ ਗਏ ਹਾਂ। ਜੇ ਜਾਣਾ ਹੈ, ਜੇ ਉਹਨੂੰ ਖਿਡਾਣਾ ਹੈ, ਉਹਦਾ ਕੋਈ ਪਲਾਨ ਚ ਹੈ ਤੇ ਫਿਰ ਉਹਨੂੰ ਪਾਲਿਸ਼ ਕਰੋ, ਉਹਨੂੰ ਹੁਣ ਤੋਂ ਇਤਮਾਦ ਦਿਓ ਕਿ ਉਹਨੂੰ ਦੱਸੋ ਕਿ ਤੂੰ ਅੱਛਾ ਕਰ ਜਾਂ ਬੁਰਾ ਕਰ। ਤੈਨੂੰ ਅਸੀਂ 2027 ਦਾ ਵਰਲਡ ਕੱਪ ਖਿਡਾਵਾਂਗੇ ਤੇ ਉਸ ਤੋਂ ਬਾਅਦ ਤੇਰੇ ਮੁਸਤਕਬਲ ਦਾ ਫੈਸਲਾ ਕਰਾਂਗੇ ਤੇ ਫਿਰ ਯਕੀਨਨ ਸਾਇਮ ਅਯੂਬ ਨੂੰ ਇਤਮਾਦ ਵੀ ਮਿਲੇਗਾ, ਦੂਜੇ ਖਿਡਾਰੀ ਵੀ ਸਾਡੇ ਥੋੜਾ ਜਿਹਾ ਕੌਨਫੀਡੈਂਟ ਹੋਣਗੇ ਤੇ ਅੱਛਾ ਖੇਡਣਗੇ। ਬਿਲਕੁਲ ਜੀ, ਸਾਇਮ ਬੜਾ ਟੈਲੈਂਟਡ ਖਿਡਾਰੀ ਨੇ, ਉਮੀਦ ਕਰਦੇ ਹਾਂ ਉਹਨਾਂ ਦੀ ਜਿਹੜੀ ਕੋਈ ਫਾਰਮ ਹੈ ਵਾਪਸ ਆਏ, ਉਹਨਾਂ ਦਾ ਬੱਲਾ ਚੱਲੇ। ਬੜਾ ਜ਼ਰੂਰੀ ਹੈ ਉਹਨਾਂ ਦਾ ਚੱਲਣਾ ਕਿਉਂਕਿ ਸਟਾਈਲਿਸ਼ ਪੈਟਰਨ ਹੈ। ਤੇ ਜਬਸਾ ਜਿਵੇਂ ਤੁਸੀਂ ਗੱਲ ਕਰਦੇ ਪਏ, ਕਮਿੰਸ ਵੀ ਨਹੀਂ ਆ ਰਹੇ, ਹੈਜ਼ਲਵੁੱਡ ਜਾਂ ਅਸੀਂ ਵੀ ਟ੍ਰੈਵਿਸ ਹੈਡ ਦਾ ਜ਼ਿਕਰ ਕਰੀਏ, ਉਹਨਾਂ ਦੇ ਬਗੈਰ ਵੀ ਆਸਟ੍ਰੇਲੀਆ ਦੀ ਟੀਮ ਇੰਨੀ ਮਾੜੀ ਨਹੀਂ ਹੈਗੀ। ਅਸੀਂ ਜੇ ਕੈਮਰਨ ਗ੍ਰੀਨ ਦੀ ਗੱਲ ਕਰੀਏ, IPL ਦੇ ਸਭ ਤੋਂ ਮਹਿੰਗੇ ਖਿਡਾਰੀ ਨੇ, ਜੋਸ਼ ਇੰਗਲਿਸ਼ ਬੜੀ ਅੱਛੀ ਫਾਰਮ ਵਿੱਚ ਹੈ, ਉਹਨਾਂ ਬੋਲਰਸ ਵੀ ਅੱਛੇ ਨੇ, ਅਸੀਂ ਐਬਟ ਦਾ ਵੀ ਇੱਥੇ ਜ਼ਿਕਰ ਕਰਦੇ ਹਾਂ। ਤੇ ਇਹ ਜਿਹੜੇ ਖਿਡਾਰੀ ਤੁਸੀਂ ਕਹਿੰਦੇ ਹੋ ਇਹਨਾਂ ਨੇ ਆਪਣਾ ਜਵਾਬ ਵੀ ਜਮ੍ਹਾਂ ਕਰਾਤਾ ਹੈ ਆਸਟ੍ਰੇਲੀਅਨ ਕ੍ਰਿਕਟ ਬੋਰਡ ਨੂੰ ਕਿ ਸਾਡਾ ਕੋਈ ਕਸੂਰ ਨਹੀਂ ਹੈਗਾ, ਤੁਸੀਂ ਸੀਰੀਜ਼ ਹੀ ਉਸ ਵੇਲੇ ਰੱਖੇ ਜਦੋਂ IPL ਹੋ ਰਿਹਾ ਤੇ ਅਸੀਂ ਤੇ ਹਮੇਸ਼ਾ ਹਾਜ਼ਰ ਹਾਂ, ਲੇਕਿਨ ਜਿਹੜੀ ਕਮਿਟਮੈਂਟਸ ਹੈ ਅਸੀਂ IPL ਦੀ ਉਹ ਪੂਰੀ ਕਰਾਂਗੇ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਮੁਫਾਜ਼ ਸਾਹਿਬ। ਬਿਲਕੁਲ ਖਿਡਾਰੀਆਂ ਨੇ ਜਿਹੜਾ ਆਪਣਾ ਜਵਾਬ ਜਮ੍ਹਾਂ ਕਰਾਇਆ, ਉਹਨਾਂ ਨੇ ਉਹਦੇ ਉੱਤੇ ਇਹ ਵੀ ਦੱਸਿਆ ਕਿ ਸਾਨੂੰ ਉਹ ਇੱਕ ਖਿਡਾਰੀ ਨੇ ਪੈਟ ਕਮਿੰਸ ਨੇ ਤੇ ਮਿਚਲ ਸਟਾਰਕ ਨੇ ਆਪਣੇ ਜਵਾਬ ਦੇ ਵਿੱਚ ਇਹ ਵੀ ਲਿਖਿਆ ਕਿ ਸਾਨੂੰ ਜਦੋਂ ਬਰਤਾਨੀਆ ਦੀ 100 ਲੀਗਸ ਦੇ ਵਿੱਚ ਬੇਤਹਾਸ਼ਾ ਜ਼ਿਆਦਾ ਪੈਸਿਆਂ ਤੇ ਪੁਰਕਸ਼ਿਸ਼ ਮੁਆਵਜ਼ੇ ਦੀ ਆਫਰ ਹੋਈ, ਲੇਕਿਨ ਅਸੀਂ ਉਦੋਂ ਬੰਗਲਾਦੇਸ਼ ਦੇ ਖਿਲਾਫ ਮੁਲਕੀ ਕ੍ਰਿਕਟ ਖੇਡਣ ਨੂੰ ਤਰਜੀਹ ਦਿੱਤੀ ਤੇ ਸੀਰੀਜ਼ ਖੇਡੀ ਹੈ। ਤੇ ਉਹਨਾਂ ਨੇ ਇਹੋ ਜਿਹਾ ਜਸਟੀਫਾਈ ਕਰਨ ਦੀ ਆਪਣੇ ਜਿਹੜੇ ਉਹਨੇ
ਕਮਿਟਮੈਂਟ ਦਾ ਜਿਹੜਾ ਉਹਨਾਂ ਦਾ ਬਹਾਨਾ ਉਹਨਾਂ ਬਣਾਇਆ, ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਪਿੱਛੇ ਇਹਦਾ ਜਿਹੜਾ ਰੋਲ ਹੈ ਉਹ ਪੈਸੇ ਦਾ ਹੀ ਹੈ ਕਿ ਉੱਥੇ ਪੈਸਾ ਜ਼ਿਆਦਾ ਤੇ ਉੱਥੇ ਪੈਸਾ ਘੱਟ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਟੀਮ ਮਾੜੀ ਨਹੀਂ, ਬਿਲਕੁਲ ਆਸਟ੍ਰੇਲੀਆ ਦੀ ਟੀਮ ਬਿਲਕੁਲ ਮਾੜੀ ਨਹੀਂ। ਇਹ ਸਿਰਫ ਪਾਕਿਸਤਾਨ 'ਚ ਹੀ ਹੁੰਦਾ ਹੈ ਕਿ ਸਿਰਫ ਇੱਕ ਟੀਮ ਨੂੰ ਪਾਲਿਸ਼ ਕੀਤਾ ਜਾਂਦਾ ਤੇ ਬਾਕੀ ਟੀਮਾਂ ਸਾਡੀਆਂ ਕੋਈ ਕਾਰਕਰਦਗੀ ਨਹੀਂ ਵਿਖਾ ਰਹੀਆਂ ਹੁੰਦੀਆਂ, ਉਹਨਾਂ ਨੂੰ ਇੰਨਾ ਲਾਈਮਲਾਈਟ 'ਚ ਨਹੀਂ ਲਿਆਉਂਦੇ, ਨਾ ਉਹਨਾਂ ਤੇ ਤਵੱਜੋ ਦਿੰਦੇ ਆ। ਲੇਕਿਨ ਦੂਜੇ ਮੁਲਕਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਦੋਂ ਸਟੀਵਾ ਗਏ ਤੇ ਉਹਨਾਂ ਦੀ ਜਗ੍ਹਾ ਉਹਨਾਂ ਦਾ ਕਪਤਾਨ ਰਿਕੀ ਪੌਂਟਿੰਗ ਤਿਆਰ ਸੀ। ਰਿਕੀ ਪੌਂਟਿੰਗ ਨੇ 9-10 ਸਾਲ ਟੀਮ ਦੀ ਕਿਆਦਤ ਕੀਤੀ, 2 ਵਰਲਡ ਕੱਪ ਜਿਤਾਏ ਤੇ ਤੀਜੇ ਵਰਲਡ ਕੱਪ 'ਚ ਕੁਆਟਰ ਫਾਈਨਲ ਤੱਕ ਗਏ ਤੇ ਉਸ ਤੋਂ ਬਾਅਦ ਉੱਥੋਂ ਜਦੋਂ ਕੁਆਟਰ ਫਾਈਨਲ ਤੋਂ ਬਾਹਰ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਰਿਟਾਇਰਮੈਂਟ ਦਾ ਐਲਾਨ ਕੀਤਾ ਤੇ ਉਹਨਾਂ ਪਿੱਛੇ ਮਿਚਲ ਸਟਾਰਕ ਬਤੌਰ ਕਪਤਾਨ ਮਿਚਲ ਕਲਾਰਕ ਨੂੰ ਉਹਨਾਂ ਨੇ ਬਤੌਰ ਕਪਤਾਨ ਤਿਆਰ ਕੀਤਾ ਹੋਇਆ ਸੀ, ਉਹਨਾਂ ਨੂੰ ਕਪਤਾਨੀ ਮਿਲੀ ਤੇ ਬਿਲਕੁਲ ਜਿਹੜਾ ਅਗਲਾ 2015 ਦਾ ਵਰਲਡ ਕੱਪ ਸੀ ਉਹਨਾਂ ਨੇ ਉਹ ਜਿੱਤ ਲਿਆ। ਉਸ ਤੋਂ ਬਾਅਦ ਜਦੋਂ ਮਿਚਲ ਸਟਾਰਕ ਗਏ, ਉਸ ਤੋਂ ਬਾਅਦ ਫਿਰ ਜਦੋਂ ਪੈਟ ਕਮਿੰਸ ਨੂੰ 2023 ਚ ਕਪਤਾਨ ਬਣਾਇਆ ਤੇ ਐਨੇ ਗਰਾਊਂਡ ਸਨ ਕਿ ਉਹਨਾਂ ਨੇ ਭਾਰਤ ਜਿਹੜੀ ਬਿਲਕੁਲ ਅਨਬੀਟਨ ਟੀਮ ਸੀ ਉਸ ਟੂਰਨਾਮੈਂਟ ਦੀ, ਉਹਨਾਂ ਨੂੰ ਇੱਕੋ ਹੀ ਮੈਚ ਹਾਰੇ ਫਾਈਨਲ ਤੇ ਉਹ ਵੀ ਇੰਡੀਆ 'ਚ ਜਾ ਕੇ ਉਹਨਾਂ ਨੂੰ ਹਰਾਇਆ ਤੇ ਵਰਲਡ ਕੱਪ ਦਾ ਟਾਈਟਲ ਜਿਹੜਾ ਜਿੱਤਿਆ। ਤੇ ਲਿਹਾਜ਼ਾ ਉਹਨਾਂ ਕੋਲ ਜੇ ਖਿਡਾਰੀ ਨਹੀਂ ਆਣਗੇ ਤੇ ਬੈਂਚ ਸਟਰੈਂਥ ਤੇ ਉਹਨਾਂ ਦਾ ਬੈਕਅਪ ਪਲਾਨ ਬੜਾ ਜ਼ਬਰਦਸਤ ਹੈ ਤੇ ਬਿਲਕੁਲ ਤੁਹਾਨੂੰ ਟਫ ਟਾਈਮ ਮਿਲੇਗਾ। ਲੇਕਿਨ ਜੇ ਚਾਹੀਏ ਬੋਰਡ ਚਾਵੇ ਤੇ ਚੰਗੇ ਮੁੰਡਿਆਂ ਨੂੰ ਮੌਕਾ ਦੇ ਕੇ ਤੇ ਮੁੰਡਿਆਂ ਨੂੰ ਟੈਸਟ ਵੀ ਕਰ ਸਕਦਾ ਅਗਲੇ ਵਰਲਡ ਕੱਪ ਲਈ, ਤੇ ਬੋਰਡ ਨੂੰ ਚਾਹੀਦਾ ਟੈਸਟ ਕਰੇ। ਪੁਰਾਣੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੂੰ ਥੋੜੀ ਦੇਰ ਲਈ ਵਾਪਸ ਡੱਬੇ 'ਚ ਰੱਖਣ ਤਾਂ ਕਿ ਉੱਥੇ ਪਾਲਿਸ਼ ਹੋ ਸਕਣ ਤੇ ਫਿਰ ਦੁਬਾਰਾ ਉਹਨਾਂ ਨੂੰ ਜੋ ਡੋਮੈਸਟਿਕ 'ਚ ਪਰਫਾਰਮੈਂਸ ਵਹਾਉਂਦੇ ਨੇ ਤੇ ਫਿਰ ਉਹਨਾਂ ਨੂੰ ਦੁਬਾਰਾ ਟੀਮ 'ਚ ਲਿਆਇਆ। ਬਿਲਕੁਲ ਜੀ, ਪਹਿਲਾ ਕੁਲੀਆ ਵੀ ਇਹ ਹੋਣਾ ਚਾਹੀਦਾ ਜਿਹੜਾ ਡੋਮੈਸਟਿਕ ਵਿੱਚ ਪਰਫਾਰਮ ਕਰੇ, ਫਿਰ ਉਹਨੂੰ ਪਲੇਇੰਗ 11 ਵਿੱਚ ਸ਼ਾਮਿਲ ਕਰਨਾ ਚਾਹੀਦਾ। ਲੇਕਿਨ ਇੱਥੇ ਅਸੀਂ ਵੇਖਦੇ ਹਾਂ ਕਿ ਲੀਗਾਂ ਵਿੱਚ ਚੱਲ ਜਾਂਦੇ ਨੇ 1-2 ਮੈਚ ਤੇ ਬਾਕੀ ਸਾਰਾ ਸੀਜ਼ਨ ਉਹਨਾਂ ਦਾ ਫਿਰ ਫਲॉप ਜਾਂਦਾ ਹੈ ਤੇ ਬੜੇ ਜ਼ਬਰਦਸਤ ਮੈਚ ਹੋਣ ਜਾ ਰਹੇ ਨੇ। 30 ਮਈ ਤੋਂ ਸਭ ਤੋਂ ਸਸਤੀ ਜਿਹੜੀ ਟਿਕਟ ਹੈ ਉਹ 200 ਰੁਪਏ ਹੈ। ਵੇਖੋ ਜਾ ਕੇ ਆਪਣੇ ਦੋਸਤਾਂ ਨਾਲ, ਅਜ਼ੀਜ਼ਾਂ ਨਾਲ ਤੇ ਇੰਜੋਏ ਕਰੋ, ਕਿਉਂਕਿ ਟਿਕਟ ਮੰਗਣ ਵਾਲੇ ਬਹੁਤ ਹੁੰਦੇ ਤੁਹਾਨੂੰ ਪਤਾ ਹੈ, ਲੇਕਿਨ ਆਪਣੇ ਜਿਹੜੇ ਕਰੀਬ ਸੈਂਟਰਸ ਹੁੰਦੇ ਆ ਉੱਥੇ ਦਾ ਦੌਰਾ ਨਹੀਂ ਕਰਦੇ। ਬਹਿਰਹਾਲ ਜੀ, ਗੁੱਡ ਲੱਕ ਕਹਿੰਦੇ ਆ। ਕੱਲ ਸਾਡਾ ਬੰਗਲਾਦੇਸ਼ ਦੇ ਨਾਲ ਵੀ ਮੈਚ ਹੈ, ਫਿਰ ਅੱਗੇ ਜਾ ਕੇ ਸੀਰੀਜ਼ ਵਾਲਾ ਚੈਲੰਜ ਹੈ। ਬਹੁਤ ਬਹੁਤ ਸ਼ੁਕਰੀਆ ਜਾਫਰ ਸਾਹਿਬ ਤੁਹਾਡੇ ਵਕਤ